ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਵਿਊਅਰਸ ਹੁਣ ਤੱਕ ਆਪਾਂ ਗੱਲਬਾਤ ਕੀਤੀ ਕਿਸਾਨੀ ਸੰਘਰਸ਼ ਦੀ ਔਰ ਉਹਨਾਂ ਦੇ ਸਪੋਰਟਰਸ ਦੀ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਦੁਨੀਆ ਦੇ ਪ੍ਰਸਿੱਧ ਬਾਕਸਰ ਐਂਡ ਯੂਕੇ ਦੇ ਸਿਟੀਜ਼ਨ ਜਿਹੜੇ ਹੈਗੇ ਨੇ ਆਮਿਰ ਖਾਨ ਉਹਨਾਂ ਜੀ ਦੀ, ਜਿਹੜੇ ਕਿ ਪਿਛਲੇ ਦਿਨੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਂ ਲਈ ਗਏ ਔਰ ਇਸ ਸੰਬੰਧੀ ਉਹਨਾਂ ਨੇ ਟਵਿੱਟਰ ਕਰਦਿਆਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਇੱਕ ਅਲੌਕਿਕ ਐਕਸਪੀਰੀਅੰਸ ਉਹਨਾਂ ਨੂੰ ਹੋਇਆ। ਸੋ ਉਹ ਕਹਿੰਦੇ ਨੇ ਕਿ ਇਹ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਹੈ ਉਹ ਮਜ਼ਹਬਾਂ ਦੀ ਆਪਸੀ ਸਾਂਝ ਦਾ ਇੱਕ ਖੂਬਸੂਰਤ ਮੁਜੱਸਮਾ ਹੈ। ਸੋ ਭਾਰਤ ਸਰਕਾਰ ਸਿੱਖ ਯਾਤਰੂਆਂ ਨੂੰ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਉਹਨਾਂ ਨੂੰ ਇਜਾਜ਼ਤ ਦੇ ਦੇਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਇਸ ਕਿਸਾਨ ਸੰਘਰਸ਼ ਦੇ ਚੱਲਦੇ ਆ ਕਿਉਂਕਿ ਪਿਛਲੇ ਆਲਮੋਸਟ 4 ਮਹੀਨੇ ਤੋਂ 2 ਮਹੀਨੇ ਪੰਜਾਬ 'ਚ ਔਰ 2 ਮਹੀਨੇ ਦਿੱਲੀ 'ਚ ਫੋਕਸ ਇਸ ਪਾਸੇ ਰਿਹਾ ਔਰ ਇਹ ਖਬਰ ਕੋਈ ਕਦੇ ਸੁਰਖੀਆਂ ਦੇ ਵਿੱਚ ਨਹੀਂ ਆਉਂਦੀ ਕਿ ਕਿਵੇਂ ਫਰਵਰੀ ਮਾਰਚ ਮਹੀਨੇ ਤੋਂ 2020 ਤੋਂ ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਉਹ ਬੰਦ ਕੀਤਾ ਹੋਇਆ। ਉੱਥੇ ਜਿਹੜਾ ਸਵੇਰੇ ਜਾ ਕੇ ਸ਼ਾਮ ਨੂੰ ਆਉਣ ਵਾਲਾ ਜਿਹੜਾ ਸਾਰਾ ਰਜੀਮ ਸੀ ਉਸ ਨੂੰ ਉਹਨਾਂ ਨੇ ਆਲਮੋਸਟ ਡਿਸਮੈਂਟਲ ਕੀਤਾ ਹੋਇਆ। ਇਹਦੇ ਬਾਵਜੂਦ ਕਿ ਵੱਡੇ ਵੱਡੇ ਇਕੱਠ ਹੋ ਰਹੇ ਨੇ ਮੰਦਰਾਂ ਦੇ ਵਿੱਚ ਵੀ ਔਰ ਬਾਕੀ ਥਾਵਾਂ ਤੇ ਵੀ, ਲੇਕਿਨ ਅਜੇ ਵੀ ਉਹਨਾਂ ਨੇ ਸਿਕਿਉਰਿਟੀ ਰੀਜ਼ਨ ਦਾ ਬਹਾਨਾ, ਪਹਿਲਾਂ ਕੋਵਿਡ-19 ਦਾ ਬਹਾਨਾ ਸੀ, ਫਿਰ ਸਿਕਿਉਰਿਟੀ ਰੀਜ਼ਨਸ ਦਾ ਬਹਾਨਾ ਬਣਾ ਕੇ ਜਿਹੜਾ ਉਹ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ। ਕਿਉਂਕਿ ਇਹਨਾਂ ਆਲਮੋਸਟ 2019 ਦੇ ਵਿੱਚ ਜਦੋਂ ਇਸ ਦੀ ਸ਼ੁਰੂਆਤ ਹੁੰਦੀ ਹੈ ਇਸ 9 ਨਵੰਬਰ ਨੂੰ, ਉਸ ਤੋਂ ਬਾਅਦ ਅਗਲੇ ਜਿਹੜਾ ਕੁਛ ਮਹੀਨਿਆਂ ਦੇ ਵਿੱਚ ਹੀ ਜਿੰਨੀ ਮੁਹੱਬਤ ਜਿੰਨਾ ਪਿਆਰ ਜਿਹੜੇ ਲੱਖਾਂ ਸਿੱਖ ਬਾਹਰੋਂ ਵੀ ਗਏ ਡਾਇਸਪੋਰਾ ਤੋਂ, ਉੱਥੋਂ ਤਾਂ ਉਹਨਾਂ ਨੇ ਬੜਾ ਕੰਟਰੋਲ ਰੱਖਿਆ। ਫਿਰ ਵੀ ਇੱਕ ਅੰਦਾਜ਼ੇ ਮੁਤਾਬਕ 1 ਲੱਖ ਦੇ ਕਰੀਬ ਸਿੱਖ ਉਸ ਸ਼ਾਰਟ ਪੀਰੀਅਡ ਜਦੋਂ ਤੱਕ ਉਹਨਾਂ ਨੇ ਬੰਦ ਕੀਤਾ ਗਿਆ ਔਰ ਹਜ਼ਾਰਾਂ ਵੀਡੀਓਜ਼ ਤੁਸੀਂ YouTube ਤੇ ਦੇਖ ਸਕਦੇ ਹੋ ਕਿ ਜਿਸ ਨੇ ਇੰਨੀ ਜ਼ਬਰਦਸਤ ਗੁੱਡਵਿਲ ਕ੍ਰੀਏਟ ਕੀਤੀ ਕਿ ਅੱਜ ਜੇ ਕਿਸਾਨੀ ਲਹਿਰ ਦੇ ਇਸ ਮੌਕੇ ਦੇ ਉੱਤੇ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਔਰ ਉਹਨਾਂ ਦੇ ਹੁਣ ਮੀਡੀਆ ਵੱਲੋਂ ਵੀ ਜਿੰਨੀ ਖੁੱਲ੍ਹ ਕੇ ਹਮਾਇਤ ਆਈ ਹੈ, ਇਹਦੇ 'ਚ ਇੱਕ ਬਹੁਤ ਵੱਡਾ ਕਾਰਨ ਜਿਹੜਾ ਹੈ ਉਹ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ, ਜਿਹਦੇ ਰਾਹੀਂ ਬਹੁਤ ਸਾਰੇ ਪਾਕਿਸਤਾਨੀਆਂ ਨੂੰ ਵੀ ਪਤਾ ਲੱਗਾ ਵੀ ਕਿੰਨਾ ਅਮੀਰ ਵਿਰਸਾ ਸਾਡੇ ਮੁਲਕ 'ਚ ਹੈ। ਔਰ ਜਿਹੜੇ ਸਿੱਖ ਗਏ ਉਹਨਾਂ ਨੇ ਜਿਹੜਾ ਸੱਚਮੁੱਚ ਉਹਦਾ ਗਰਾਊਂਡ ਹਕੀਕਤ ਜ਼ਮੀਨੀ ਹਕੀਕਤ ਨੂੰ ਦੇਖਿਆ ਸਮਝਿਆ ਔਰ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਉੱਥੋਂ ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ ਜਾਣ ਵਾਲੇ ਨੇ, ਉਹ ਕਹਿੰਦੇ ਸਾਡਾ ਜੀ ਕਰਦਾ ਇੱਥੇ ਹੀ ਰਹਿ ਜਾਈਏ। ਹੁਣ ਇਹ ਆਪਣੇ ਆਪ ਦੇ ਵਿੱਚ ਔਰ ਇਹੀ ਸਾਡੇ ਦੁਸ਼ਮਣ ਨੇ ਬੜੀ ਚੰਗੀ ਤਰ੍ਹਾਂ ਸਮਝਿਆ ਵੀ ਅਸੀਂ ਤਾਂ 47 ਦੇ ਵਿੱਚ ਇੱਕ ਸਿਵਲ ਵਾਰ ਕਰਵਾਈ ਇਹਨਾਂ ਦੋ ਬਹਾਦਰ ਕੌਮਾਂ ਦੇ ਵਿਚਕਾਰ, ਖਾਨਾ ਜੰਗੀ ਕਰਵਾਈ, 70 ਸਾਲ 72 ਸਾਲ ਨਫ਼ਰਤ ਪਰੋਸੀ। ਇਹਦੇ ਬਾਵਜੂਦ ਔਰ ਕੋਈ ਨਾ ਕੋਈ ਘਟਨਾ ਹੈ ਉੱਥੇ ਕਰਕੇ ਉਹਨੂੰ ਜਿਵੇਂ ਮੀਡੀਆ 'ਚ ਹਾਈਪ ਦਿੰਦੇ ਰਹਿੰਦੇ ਨੇ ਤਾਂ ਕਿ ਨਫ਼ਰਤ ਪੈਦਾ ਹੋਏ। ਇਸ ਦੇ ਉਲਟ ਇਹਨਾਂ ਦੀ ਹੁਣ ਹਰ ਇਸ ਕਿਸਮ ਦੀ ਜਿਹੜੀ ਪ੍ਰੋਪੇਗੈਂਡੇ ਵਾਲੀ ਗੱਲ ਹੈ ਉਹ ਪੁੱਠੀ ਪੈਂਦੀ ਹੈ ਕਿਉਂਕਿ ਹੁਣ ਸੋਸ਼ਲ ਮੀਡੀਆ ਵੀ ਹੈ, ਸਾਧਨ ਵੀ ਨੇ, ਬੜੇ ਬੜੇ ਪਾਵਰਫੁਲ ਗਰੁੱਪ ਵੀ ਨੇ। ਅਸੀਂ ਵੀ, ਮੈਂ ਕਰਤਾਰਪੁਰ ਜਿਹੜਾ WhatsApp ਗਰੁੱਪ ਦਾ ਮੈਂਬਰ ਵੀ ਹਾਂ ਜਿਹਦੇ 'ਚ ਉਹਨਾਂ ਦੇ ਵੈਕਿਊਜ਼ ਟਰਸਟ ਬੋਰਡ ਔਰ ਰਿਲੀਜੀਅਸ ਮਿਨਿਸਟਰੀ ਔਰ ਦੂਸਰੇ ਕੋਈ ਵੀ ਘਟਨਾ ਜਿਹੜੀ ਹੈ ਇੱਕਦਮ ਨੋਟਿਸ ਹੁੰਦੀ ਹੈ, ਇੱਕਦਮ ਉਹਦੇ ਤੇ ਫੌਰੀ ਐਕਸ਼ਨ ਹੁੰਦਾ ਹੈ। ਸੋ ਉਹਨਾਂ ਨੇ ਇਹ ਦੇਖਿਆ ਵੀ ਇਹਨੂੰ ਬੰਦ ਹੀ ਕਰਦਾ। ਲੇਕਿਨ ਕਿਵੇਂ ਇਹ ਸਭ ਕੁਝ ਜਿਹੜਾ ਸਿਰਫ ਸਿੱਖ ਨੁਕਤਾ ਨਿਗਾਹ ਤੋਂ ਹੀ ਅਹਿਮ ਨਹੀਂ ਹੈ। ਹਾਲਾਂਕਿ ਇਹ ਖਬਰ ਤਾਂ ਕੁਛ ਦਿਨ ਪੁਰਾਣੀ ਹੈ, ਦਸੰਬਰ ਮਹੀਨੇ ਦੇ ਵੱਲ ਦੀ ਹੈ, ਲੇਕਿਨ ਸਾਡੇ ਮੀਡੀਆ ਦੇ ਵਿੱਚ ਹੀ ਬੜੇ ਪਿਆਰੇ ਮਿੱਤਰ ਮਿਸਟਰ ਸਲਾਰੀਆ ਜਿਹੜੇ ਜਦੋਂ ਗਏ ਵੀ ਪਾਕਿਸਤਾਨ ਸਾਡੇ ਲਈ ਚੇਚਾ ਤੁਹਾਡੇ ਲਈ ਵੀ ਗਿਫਟ ਲੈ ਕੇ ਆਏ ਔਰ ਉਹਨਾਂ ਦੇ ਜਿਹੜੇ ਨੇ ਜੀਵਨ ਸਾਥੀ ਉਹਨਾਂ ਦੀ ਅਹਿਲੀਆ ਉਹ TV 84 ਨੂੰ ਐਡਮਾਇਰ ਕਰ, ਉਹਨਾਂ ਨੇ ਮੈਨੂੰ ਜਦੋਂ ਇਹ ਭੇਜੀ ਪਿਕਚਰ ਕਿ ਪ੍ਰਸਿੱਧ ਜਿਹੜੇ ਫੇਮਸ ਬ੍ਰਿਟਿਸ਼ ਬੌਰਨ, ਹਾਲਾਂ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹ ਕਾਹੂਟਾ ਪਾਕਿਸਤਾਨ ਨਾਲ ਸੰਬੰਧਿਤ ਔਰ ਇੱਧਰ ਇੰਗਲੈਂਡ ਸੈਟਲ ਹੋਏ ਬਾਕਸਰ ਆਮਿਰ ਖਾਨ, ਔਰ ਮੈਂ ਇਹ ਦੇਖ ਰਿਹਾ ਵੀ ਜਦੋਂ ਤੁਸੀਂ ਕੋਈ ਨਾ ਕੋਈ ਦੇਖਦੇ ਉਹਨਾਂ ਨੇ ਪਿਕਚਰ ਹੀ ਭੇਜੀ ਤੇ ਮੈਨੂੰ ਇਹ ਲੱਗਿਆ ਕਿ ਵੀ ਇਹ ਪਿਕਚਰ ਆਮਿਰ ਖਾਨ ਇਨ ਫਰੰਟ ਆਫ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ। ਤੇ ਫਿਰ ਮੈਂ ਅੱਗੋਂ ਦੇਖਿਆ ਤੇ ਮੈਨੂੰ ਤਾਂ ਲੱਗਿਆ ਕਿ ਵੀ ਇੰਨੀ ਮੇਜਰ ਖਬਰ ਕਿਵੇਂ ਇਗਨੋਰ ਹੋਈ ਕਿ ਵੀ ਉਹਨਾਂ ਨੂੰ ਜਦੋਂ ਗਏ ਵੀ ਨੇ ਉਹਨਾਂ ਨੂੰ ਕਵਰ ਵੀ ਕੀਤਾ ਔਰ ਪਾਕਿਸਤਾਨ ਦੇ ਮੀਡੀਆ ਨੇ ਕਵਰ, ਪਰ ਕਿਉਂਕਿ ਕਈ ਵਾਰ ਇੰਨਾ ਕਾਲਾ ਦੁਆਲਾ ਚੱਲ ਰਿਹਾ ਹੁੰਦਾ ਦਸੰਬਰ ਦਾ ਉਹ ਪੀਰੀਅਡ ਜਿਹੜਾ ਉਹ ਸਮਹਾਉ ਮੇਰੀ ਨਜ਼ਰ ਚੋਂ ਨਹੀਂ ਗੁਜ਼ਰੀ ਖਬਰ, ਪਰ ਮੈਨੂੰ ਲੱਗਾ ਵੀ ਨਹੀਂ ਇਹ ਵਰਥ ਹੈ। ਔਰ ਇਸ ਤੋਂ ਪਹਿਲਾਂ ਫਿਰ ਮੈਂ ਆਮਿਰ ਖਾਨ ਵੀ ਹੁਣ
ਹਰ ਫੀਲਡ ਦਾ ਸਾਨੂੰ ਨੌਲੇਜ ਵੀ ਹੋ ਰਿਹਾ ਹੈ। ਜੀ ਬਾਕਸਿੰਗ ਆਪਣਾ ਤਾਂ ਕਦੇ ਅਸੀਂ ਨੱਕ ਕਿਸੇ ਦੇ ਅੱਗੇ ਕੀਤਾ ਨਹੀਂ, ਤਾਂ ਕਿਸੇ ਦੇ ਤੇ ਕੀ ਮਾਰਨਾ ਨੱਕ, ਜਿਹੜਾ ਆਪਣਾ ਨੱਕ ਕਰਦਾ ਉਹੀ ਕਿਸੇ ਤੇ ਮਾਰਦਾ ਹੈ। ਬਿਲਕੁਲ ਲੇਕਿਨ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇੰਗਲੈਂਡ ਦੇ ਜਿਹੜੇ ਸਿਟੀਜ਼ਨ ਨੇ ਇਹ ਕਿਸ ਲੈਵਲ ਦਾ ਆਮਿਰ ਖਾਨ ਦਾ ਨਾਂ ਹੈ। ਜਦੋਂ ਮੈਂ ਉਹ ਸਰਚ ਕੀਤਾ ਹੈ, ਕਿਉਂਕਿ ਉਹਦੇ 'ਚ ਤਾਂ ਪਿਕਚਰ 'ਚ ਇਹੀ ਸੀ ਕਿ ਆਮਿਰ ਖਾਨ ਵਿਜ਼ਿਟ ਕਰਦੇ ਨੇ। ਸੋ ਇਹਨਾਂ ਦਾ ਜਿਹੜਾ ਬਹੁਤ ਵੱਡਾ ਰੁਤਬਾ ਰਿਹਾ, ਔਰ ਇਹਨਾਂ ਨੇ ਤਾਂ ਜਿਹੜਾ ਅਰਲੀ ਲਾਈਫ 'ਚ ਐਮੈਚੁਅਰ ਬਾਕਸਿੰਗ ਕਰੀਅਰ 2004 ਓਲੰਪਿਕਸ ਔਰ ਜਿਹੜੇ 'ਚ ਵੇਟ ਲਾਈਟ ਵੈਲਟਰ ਵੇਟ ਮਿਡਲ ਵੇਟ, ਇਹਨਾਂ ਸਾਰਿਆਂ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਉਹ ਲੜਾਈ ਲੜੀ ਹੈ ਔਰ ਜਿੱਤੀਆਂ ਹੋਈਆਂ ਨੇ। ਔਰ ਟੋਟਲ ਬਾਕਸਿੰਗ ਰੈਕਰਡਸ, ਟੋਟਲ ਫਾਈਟਸ ਉਹਨਾਂ ਨੇ 39 ਬਾਊਟ ਲੜੇ, 34 ਜਿੱਤੇ ਨੇ। ਇਹ ਬਹੁਤ ਵੱਡੀ ਪ੍ਰਾਪਤੀ ਹੈ ਔਰ ਇਸ ਵੇਲੇ ਵੀ ਇਹਨਾਂ ਦਾ ਇਹ ਵੱਡਾ ਨਾਂ ਹੈ। ਔਰ ਆਪਣੇ ਬਾਕਸਿੰਗ ਕਰੀਅਰ ਤੋਂ ਇਲਾਵਾ ਇਹ ਫਿਲੈਂਥਰੋਪਿਸਟ ਨੇ, ਆਪਣੀ ਚੈਰਿਟੀ ਉਹਨਾਂ ਨੇ ਆਰਗੇਨਾਈਜੇਸ਼ਨ ਵੀ ਬਣਾਈ ਹੋਈ ਹੈ, ਆਮਿਰ ਖਾਨ ਫਾਊਂਡੇਸ਼ਨ, ਔਰ ਉਹ ਪ੍ਰਮੋਟਰ ਤੇ ਸਪਾਂਸਰ ਵੀ ਨੇ, ਓਨਰ ਆਫ ਖਾਨ ਪ੍ਰਮੋਸ਼ਨਸ ਐਂਡ ਪਾਕਿਸਤਾਨ ਆਮਿਰ ਖਾਨ ਅਕੈਡਮੀ। ਔਰ ਇਸੇ ਤਰ੍ਹਾਂ ਸੁਪਰ ਫਾਈਟ ਲੀਗ ਦੇ ਜਿਹੜੇ ਨੇ ਕੋ-ਓਨਰ ਨੇ ਐਜ਼ ਏ ਸੈਲੀਬ੍ਰਿਟੀ। ਉਹਨਾਂ ਨੇ ਬਹੁਤ ਸਾਰੇ ਰਿਐਲਿਟੀ ਟੈਲੀਵਿਜ਼ਨ ਔਰ ਗੇਮ ਸ਼ੋਅ ਵੀ ਪਾਰਟਿਸਿਪੇਟ ਕੀਤਾ। ਔਰ ਉਹਨਾਂ ਨੇ ਜਿਹੜਾ 2017 ਦੇ ਵਿੱਚ 17th ਸੀਰੀਜ਼ ਸੀ ਆਈ ਐਮ ਏ ਸੈਲੀਬ੍ਰਿਟੀ ਗੈਟ ਮੀ ਆਊਟ ਆਫ ਹੀਅਰ, ਇਸ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ। ਔਰ ਹੀ ਵਾਜ਼ ਦਾ ਹਾਈਐਸਟ ਪੇਡ ਕੰਟੈਸਟੈਂਟ ਇਨ ਦਾ ਹਿਸਟਰੀ ਆਫ ਦਾ ਸ਼ੋਅ, ਜਿਹੜੇ ਸ਼ੋਅ ਦਾ ਜ਼ਿਕਰ ਕੀਤਾ ਹੈ। ਔਰ ਹੋਰ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਨੇ। ਔਰ ਉਹਨਾਂ ਨੇ ਹੁਣ ਵੀ ਉਹਨਾਂ ਦੀ ਜਿਹੜੀ ਹੈ ਉਹ ਚੈਰੀਟੇਬਲ ਔਰ ਕਮਿਊਨਿਟੀ ਵਰਕ ਦੇ ਵਿੱਚ ਆਮਿਰ ਖਾਨ ਫਾਊਂਡੇਸ਼ਨ ਦੇ ਥੱਲੇ, ਮੀਡੀਆ ਦੇ ਥੱਲੇ, ਗੇਮ ਸ਼ੋਅਜ਼ ਦੇ ਵਿੱਚ, ਔਰ ਉਹਨਾਂ ਨੂੰ ਬਹੁਤ ਸਾਰੇ ਆਨਰ ਵੀ ਮਿਲੇ ਹੋਏ ਨੇ। ਸੋ ਇਹ ਸਮਝਣਾ ਇੰਪੋਰਟੈਂਟ ਹੈ ਕਿ ਭਾਈ ਅਸੀਂ ਜਿਸ ਸ਼ਖਸ ਦੀ ਗੱਲ ਕਰ ਰਹੇ ਹਾਂ ਉਹਨੇ ਆਲਰੇਡੀ ਫੇਮ ਦਾ, ਆਪਣਾ ਝੰਡਾ ਗੱਡਣ ਦਾ ਵੀ ਜਿਹੜਾ ਉਹ ਪੂਰਾ ਸਿਖਰ ਦੇਖਿਆ, ਫਿਰ ਦੇਣ ਦੀ ਵੀ ਹੈ। ਕਿਉਂਕਿ ਜਦੋਂ ਤੁਸੀਂ ਜਿਹੜੇ ਪ੍ਰੋਫੈਸ਼ਨਲ ਬਾਕਸਰ ਔਰ ਦੂਸਰੇ ਨੇ, ਫਿਰ ਪੈਸੇ ਦੀ ਵੀ ਕਮੀ ਨਹੀਂ ਹੁੰਦੀ। ਤੇ ਜੇ ਤੁਹਾਡੀ ਫਿਰ ਨੇਕ ਨੀਤੀ ਹੈ ਕਿ ਤੁਸੀਂ ਅੱਗੋਂ ਮਦਦ ਕਰਨੀ ਹੈ ਕਿਸੇ ਦੀ, ਜਿਵੇਂ ਅਸੀਂ ਰਿਆਨਾ ਬੀਬੀ ਦੇ ਲੈਵਲ ਤੇ ਦੇਖਿਆ ਕਿ ਭਾਈ ਕਿੰਨੀ ਵੱਡੀ ਫਿਲੈਂਥਰੋਪਿਸਟ ਹੈ, ਮਿਲੀਅਨਸ ਐਂਡ ਮਿਲੀਅਨਸ ਉਹ ਵੰਡਦੀ ਚਲੀ ਜਾ ਰਹੀ ਹੈ। ਔਰ ਇਸ ਸਾਰੇ ਦੇ ਨਾਲ ਜਦੋਂ ਤੁਸੀਂ ਫਿਰ ਦੇਣ 'ਚ ਹੁੰਦੇ ਹੋ, ਚੈਰਿਟੀ ਹੈ ਆਪਣੇ ਮੁਲਕ ਨੂੰ, ਬੇਸ਼ੱਕ ਉਹ ਖੁਦ ਇੰਗਲੈਂਡ ਦੇ ਬੋਰਨ ਨੇ ਪਰ ਉਹਨਾਂ ਦੇ ਪੇਰੈਂਟਸ ਉੱਥੋਂ ਆਏ, ਉਹਨਾਂ ਨੂੰ ਲੱਗਾ ਕਿ ਵੀ ਮੇਰੇ ਪੁਰਖਿਆਂ ਦਾ ਮੁਲਕ ਹੈ, ਮੈਂ ਵਾਪਸ ਦੇਣਾ ਹੈ। ਚੈਰਿਟੀ ਤੁਸੀਂ ਮਦਦ ਕਰਦੇ ਹੋ, ਅੱਗੋਂ ਜਿਹੜਾ ਹੈਲਪਫੁਲ ਹੁੰਦੇ ਹੋ। ਫਿਰ ਇਹ ਸਭ ਕੁਝ ਇਹ ਉਹ ਜ਼ਮੀਨ ਹੈ ਜਿਸ ਦੇ ਵਿੱਚ ਰੂਹਾਨੀਅਤ ਦਾ ਬੀਜ ਪੈਂਦਾ ਹੈ। ਵੈਸੇ ਤਾਂ ਇਹ ਜਜ਼ਬੇ ਹੀ ਤਾਂ ਪੈਦਾ ਹੁੰਦੇ ਨੇ ਕਿ ਰੂਹਾਨੀਅਤ ਦੀ ਜ਼ਮੀਨ ਹੁੰਦੀ ਹੈ। ਔਰ ਉਹਨਾਂ ਨੇ, ਮੈਂ ਸਮਝਦਾ ਕਿ ਵੀ ਇਸ ਸਾਰੇ 'ਚ ਜਦੋਂ ਉਹਨਾਂ ਨੇ ਪਿਛਲੇ ਮਹੀਨੇ ਦੌਰਾ ਕੀਤਾ ਪਾਕਿਸਤਾਨ ਦਾ, ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਉਸ ਦੇ ਦਰਸ਼ਨਾਂ ਨੂੰ ਜਾਣ। ਔਰ ਫਿਰ ਉਹ ਜਦੋਂ ਉੱਥੇ ਗਏ ਵੀ, ਉਹਨਾਂ ਨੇ ਆ ਕੇ ਉਸ ਦੇ ਉੱਥੇ ਵੀ ਉਹਨਾਂ ਨੇ ਇੰਟਰਵਿਊ ਦਿੱਤਾ ਮੀਡੀਆ ਨੂੰ। ਉਹ ਉਹਨਾਂ ਦੀ ਆਲਮੋਸਟ ਕੁਝ ਸੈਕਿੰਡ ਦੀ ਵੀਡੀਓ ਹੈ, ਉਹ ਵੀ ਅਸੀਂ ਐਂਡ ਦੇ ਵਿੱਚ ਸ਼ੇਅਰ ਕਰਾਂਗੇ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਟਵੀਟ ਵੀ ਕੀਤਾ। ਔਰ ਉਹਨਾਂ ਦੀ ਜਿਹੜੀ ਐਗਜ਼ੈਕਟ ਲਫ਼ਜ਼ ਸੀ ਉਹਨਾਂ ਦੇ ਟਵੀਟ ਦੇ, ਪਹਿਲਾਂ ਮੈਂ ਉਹ ਮੈਂਸ਼ਨ ਕਰਦੇ, ਪਿਕਚਰ ਦਰਸ਼ਕ ਦੇਖ ਸਕਦੇ ਨੇ। ਅਮੇਜ਼ਿੰਗ ਐਕਸਪੀਰੀਅੰਸ ਵਿਜ਼ਿਟਿੰਗ ਕਰਤਾਰਪੁਰ ਸਾਹਿਬ ਟੁਡੇ ਐਟ ਗੁਰੂ ਨਾਨਕ ਸ਼ਰਾਈਨ। ਗੁਰੂ ਨਾਨਕ ਸਾਹਿਬ ਦੇ ਇਸ ਮੁਕਾਮ ਸ਼ਰਾਈਨ ਗੁਰਦੁਆਰੇ 'ਚ ਜਾ ਕੇ ਜਿਹੜਾ ਅਮੇਜ਼ਿੰਗ ਐਕਸਪੀਰੀਅੰਸ, ਕਿਉਂਕਿ ਬਹੁਤ ਵਾਰ ਇਹ ਜਿਹੜਾ ਰੂਹਾਨੀ ਐਕਸਪੀਰੀਅੰਸ ਹੁੰਦਾ ਹੈ ਇਹਦੇ ਲਈ ਲਫ਼ਜ਼ ਨਹੀਂ ਹੁੰਦੇ। ਔਰ ਇਹ ਇਕੱਲੀ ਕਿਸੇ ਥਾਂ ਤੇ ਜਾਣ ਨਾਲ ਨਹੀਂ, ਤੁਸੀਂ ਜਦੋਂ ਆਪਣੇ ਆਪ 'ਚ ਵੀ ਉਹਨੂੰ ਐਕਸਪੀਰੀਅੰਸ ਕਰਦੇ ਹੋ, ਉਸ ਨੂੰ ਹੰਡਾਉਂਦੇ ਹੋ, ਤੇ ਉਹ ਇਵੇਂ ਹੀ ਹੁੰਦਾ ਹੈ ਜਿਹਨੂੰ ਬਾਬਾ ਕਬੀਰ ਸਾਹਿਬ ਨੇ ਫਰਮਾਇਆ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਹੁਣ ਗੂੰਗੇ ਨੂੰ ਤੁਸੀਂ ਗੁੜ ਦਿਓ, ਉਸ ਮਿੱਠੇ ਨੂੰ ਉਹ ਇੰਜੋਏ ਤਾਂ ਕਰ ਰਿਹਾ ਹੁੰਦਾ ਪਰ ਉਹ ਬੋਲ ਤਾਂ ਸਕਦਾ ਨਹੀਂ ਹੈ। ਜੇ ਉਹ ਲਿਖ ਕੇ ਵੀ ਦੇਗਾ ਕਿ ਮਿੱਠਾ ਸੀ, ਤੇ ਤੁਸੀਂ ਜੇ ਉਹ ਲਿਖ ਵੀ ਸਕਦਾ ਹੋਏ, ਪਰ ਜੇ ਤੁਸੀਂ ਗੁੜ ਖਾਧਾ ਹੋਇਆ, ਤੁਹਾਨੂੰ ਪਤਾ ਹੈ ਵੀ ਮਿੱਠਾ ਸਵਾਦ ਕੀ ਹੁੰਦਾ ਹੈ, ਫਿਰ ਹੀ ਤੁਸੀਂ ਮਹਿਸੂਸ ਕਰ ਸਕਦੇ ਹੋ। ਪਰ ਇਹ ਰੂਹਾਨੀਅਤ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ। ਸੋ ਇਹ ਜਿਹੜਾ ਅਮੇਜ਼ਿੰਗ ਐਕਸਪੀਰੀਅੰਸ ਲਫ਼ਜ਼ ਹੈ, ਆਪਣੇ ਆਪ ਦੇ ਵਿੱਚ ਉਸ ਡੂੰਘੀ ਰੂਹਾਨੀਅਤ ਦੀ ਗੱਲ ਕਰਦਾ। ਔਰ ਥੈਂਕ ਯੂ ਫॉर द ਹੌਸਪਿਟੈਲਿਟੀ, ਕਿਉਂਕਿ ਇਹਦੇ 'ਚ ਹੋਰ ਵੀ ਵੀਡੀਓ ਸਨ, ਪਰ ਕਿਉਂਕਿ ਉਹਦੇ 'ਚ ਕਾਪੀਰਾਈਟ ਦਾ ਮਾਮਲਾ ਹੈ, ਜਿਹਦੇ 'ਚ
ਸਿੱਖ ਬੱਚਾ ਵੀ ਹੈ ਉੱਥੇ ਉਹਨਾਂ ਨੂੰ ਆਨਰ ਕੀਤਾ ਜਾ ਰਿਹਾ ਹੈ, ਪਰ ਉਹ ਇਹ ਅਸੀਂ ਜਿਹੜੀ ਵੀਡੀਓ ਵੀ ਕੱਢੀ ਹੈ ਉਹਨਾਂ ਦੇ ਪਰਸਨਲ ਟਵਿੱਟਰ ਤੋਂ ਹੀ ਲਈ ਹੈ। ਅੱਛਾ ਆਈ ਰਿਕੁਐਸਟ ਦਾ ਇੰਡੀਅਨ ਗਵਰਨਮੈਂਟ ਟੂ ਅਲਾਉ ਦਾ ਸਿੱਖ ਕਮਿਊਨਿਟੀ ਟੂ ਵਿਜ਼ਿਟ ਪਾਕਿਸਤਾਨਸ ਕਰਤਾਰਪੁਰ ਸਾਹਿਬ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਅਨ ਗਵਰਨਮੈਂਟ ਨੂੰ ਮੈਂ ਰਿਕੁਐਸਟ ਕਰਦਾ ਕਿ ਵੀ ਸਿੱਖਾਂ ਨੂੰ ਅਲਾਉ ਕਰੋ ਆਉਣਾ। ਔਰ ਫਿਰ ਉਹਨਾਂ ਨੇ ਆਪਣੇ ਮੁਲਕ ਦੇ ਵੀ ਕਿਹਾ ਕਿ ਭਾਈ ਪਾਕਿਸਤਾਨ ਦੇ ਵਿੱਚ ਇੰਟਰਫੇਥ ਹਾਰਮਨੀ ਹੈ। ਪਾਕਿਸਤਾਨ ਇਜ਼ ਏ ਲੈਂਡ religious where freedom is provided to all minorities with no threats। ਔਰ ਉਹਨਾਂ ਨੇ ਫਿਰ ਇੰਡੀਆ ਬਾਰੇ ਕਿਹਾ ਕਿ ਭਾਈ ਇਹ ਕਿਵੇਂ ਮਾਈਨੋਰਟੀਜ਼ ਦੇ ਹੱਕ ਵੀ ਕੁਚਲਦੇ ਨੇ। ਉਹਦੇ 'ਚ ਉਹਨਾਂ ਨੇ ਕਸ਼ਮੀਰ ਦਾ ਜ਼ਿਕਰ ਕੀਤਾ, ਉੱਥੇ ਕਿਵੇਂ ਇਨਸਾਨੀ ਹਕੂਕਾਂ ਦਾ ਘਾਣ ਹੋ ਰਿਹਾ ਹੈ। ਬਾਬਰੀ ਮਸਜਿਦ ਇਨਸੀਡੈਂਟ ਦਾ ਜ਼ਿਕਰ ਕੀਤਾ ਐਂਡ ਰੈਸਟ੍ਰਿਕਸ਼ਨਸ ਔਨ ਸਿੱਖ ਕਮਿਊਨਿਟੀ ਰਿਫਲੈਕਟ ਇੰਡੀਆਜ਼ ਐਂਟਾਈ ਮਾਈਨੋਰਟੀਜ਼ ਮੂਵ। ਇਹ ਵੀ ਬੜੀ ਵੱਡੀ ਗੱਲ ਹੈ, ਨਹੀਂ ਤਾਂ ਬਹੁਤ ਵਾਰ ਇਹ ਭਲਵਾਨ, ਸਪੋਰਟਸਮੈਨ, ਕਲਾਕਾਰ ਇਹਨਾਂ ਦੇ ਕਿਉਂਕਿ ਐਡਮਾਇਰਰ ਸਾਰੇ ਪਾਸੇ ਹੁੰਦੇ ਨੇ ਤੇ ਇਹ ਬਹੁਤਾ ਪੋਲੀਟੀਕਲ ਜਿਹੜਾ ਕੋਈ ਹੌਟ ਪੋਟੇਟੋ ਹੋਏ ਉਹਦੇ ਤੇ ਕਮੈਂਟ ਨਹੀਂ ਕਰਦੇ। ਪਰ ਉਹਨੇ ਬੋਲਡਲੀ ਆਮਿਰ ਖਾਨ ਨੇ, ਹੁਣ ਇਹ ਹੈ ਇੱਥੋਂ ਦਾ ਬੈਠਾ ਆਮਿਰ ਖਾਨ ਇੰਗਲੈਂਡ ਦਾ ਕਰ ਰਿਹਾ ਤਾਂ ਉਧਰਲੇ ਆਮਿਰ ਖਾਨ ਦਾ ਦੇਖੋ, ਉਹ ਖਾਨਾ ਨੇ ਮੂੰਹ ਨੂੰ ਜਿਹੜੀ ਆ ਉਹ ਸੀਤਾ ਹੋਇਆ ਬੜੀ ਬਰੀਕ ਸੂਈ ਦੇ ਨਾਲ। ਉਹ ਸਲਮਾਨ ਖਾਨ, ਸ਼ਾਹਰੁਖ ਖਾਨ, ਆਮਿਰ ਖਾਨ, ਉਹ ਨਾਂ ਦੇ ਹੀ ਖਾਨ ਰਹਿ ਗਏ, ਵਿੱਚੋਂ ਉਹਨਾਂ ਦੀ ਮੁਸਲਮਾਨੀ ਕੱਢ ਲਈ ਆ ਹਿੰਦੂ ਤਵੀਆਂ ਨੇ। ਲੇਕਿਨ ਮਤਲਬ ਆਮਿਰ ਖਾਨ ਨੇ ਜਿੱਥੇ ਜਿਹੜਾ ਐਪਰੀਸ਼ੀਏਟ ਵੀ ਕੀਤਾ ਉੱਥੇ ਉਹਨੇ ਕਿਹਾ ਵੀ ਹੈ ਵੀ ਤੁਹਾਡੀਆਂ ਕਰਤੂਤਾਂ ਕੀ ਨੇ। ਔਰ ਮੈਂ ਘੜੀ ਵੱਲ ਵੀ ਦੇਖ ਰਿਹਾ ਤੇ ਇਸ ਸਟੋਰੀ ਨੂੰ ਬਹੁਤ ਸਾਰਿਆਂ ਨੇ, ਦੁਨੀਆ ਨਿਊਜ਼ ਦੂਸਰਿਆਂ ਨੇ ਵੀ ਕਵਰ ਕੀਤਾ। ਔਰ ਉਹਦਾ ਹੈਡਲਾਈਨ ਹੀ ਜਿਹੜਾ ਇੱਕ ਨਿਊਜ਼ ਨੇ ਦਿੱਤਾ ਹੈ ਦੁਨੀਆ ਨਿਊਜ਼ ਨੇ, ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ a true symbol of interfaith harmony ਆਮਿਰ ਖਾਨ। ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜਿਹੜਾ ਉਹਨਾਂ ਦੇ ਟਵਿੱਟਰ ਦੇ ਉੱਤੇ ਬਰੀਫ ਹੈ ਉਹ ਦਿਖਾ ਦੇਣ। ਬਿਲਕੁਲ said that the shrine is a true symbol of interfaith harmony. Pakistan is the land where ultimate freedom is provided to all minorities with no threats, whereas India is moving in a contrary to the issues in Kashmir, Babri Mosque and also the Sikh communities around issues increasing every day. I request the Indian government to allow the Sikh people and to open the gates. Here I can say that the shrine is a true symbol of interfaith harmony. Pakistan is the land where ultimate freedom is provided to all minorities with no threats, whereas India is moving in a contrary to the issues in Kashmir, Babri Mosque and also the Sikh communities around issues increasing every day. I request the Indian government to allow the Sikh people and to open the gates. Here I can say So finally, I would like to thank the Pakistan government and also the FWO. I think it's great work that they're doing, opening the gates and opening the doors for the Sikh community to have a place like this, a shrine like this here in Pakistan. I think it's amazing. Well done to you guys and keep up the good work. ਸੋ ਦਰਸ਼ਕੋ ਇਸ ਦੇ ਨਾਲ ਹੀ ਆਪਾਂ ਬ੍ਰੇਕ ਲੈਂਦੇ ਆ ਤੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।